ਤੇ ਖੇਤੀਬਾੜੀ ਦੇ ਅੰਦਰ ਯੂਨੀਵਰਸਿਟੀ ਦੇ ਅੰਦਰ ਕਹਿੰਦੇ ਚੱਲ ਰਹੀ ਸੀ ਮਾਂ ਡਿਬੇਟ, ਤੇ ਬਾਹਰ ਜਿਵੇਂ ਤੁਸੀਂ ਮੈਂ ਪੰਜਾਬ ਬੋਲਦਾ ਹਾਂ, ਬਾਹਰ ਉਹੀ ਪੰਜਾਬ ਕਰ ਰਿਹਾ ਸੀ ਰੋਸ ਮੁਜ਼ਾਹਰਾ। ਬਿਲਕੁਲ ਜੀ, ਬੇਸ਼ੱਕ ਵੱਡੀ ਗਿਣਤੀ 'ਚ ਪੁਲਿਸ ਲਾਈ ਸੀ, ਲੁਧਿਆਣੇ ਐਂਟਰੀ ਤੇ ਲੋਕਾਂ ਨੂੰ ਰੋਕਿਆ ਜਾ ਰਿਹਾ ਸੀ, ਪਰ ਫਿਰ ਵੀ ਜਿਨ੍ਹਾਂ ਨੇ ਪਹੁੰਚਣਾ ਹੁੰਦਾ ਉਹ ਰਾਹ ਬਣਾ ਲੈਂਦੇ ਨੇ ਜੀ। ਸੋ ਕਿਸਾਨ ਵੀ ਪਹੁੰਚੇ, ਅਧਿਆਪਕ ਵੀ ਪਹੁੰਚੇ, ਕੁਝ ਜਥੇਬੰਦੀਆਂ ਵੀ ਪਹੁੰਚੀਆਂ, ਹੈ ਨਾ, ਕੁਝ ਮਤਲਬ ਕਿ ETT ਟੈਟ ਪਾਸ ਵੀ ਪਹੁੰਚ ਗਏ, ਹੈ ਨਾ, ਸਿਹਤ ਵਿਭਾਗ ਵਾਲੇ ਵੀ ਪਹੁੰਚ ਗਏ, ਕੁਝ ਵਕੀਲ ਵੀ ਪਹੁੰਚ ਗਏ, ਇੱਕ ਦੋ ਅਕਾਲੀ ਕਾਂਗਰਸੀ ਲੀਡਰ ਵੀ ਇੱਧਰ ਉੱਧਰ ਫਿਰੀ ਗਏ, ਹੈ ਨਾ। ਉਹ ਟੀਟੂ ਬਾਣੀਆ ਵੀ ਆ ਗਿਆ ਕੁਰਸੀ ਆਪਣੀ ਲੈ ਕੇ, ਕਹਿੰਦਾ ਮੈਂ ਕਿਹਾ 15-20 ਰੁਪਏ ਕਿਤੇ ਮੇਰੀ ਕੁਰਸੀ ਤੇ ਵੀ ਨਾ ਖਰਚ ਹੋ ਜਾਣ, ਮੈਂ ਆਪਣੀ ਕੁਰਸੀ ਵੀ ਨਾਲੇ ਲਿਆ ਜੀ, ਮੈਨੂੰ ਬਿਠਾ ਲਓ। ਕਹਿੰਦਾ ਅੱਜ ਜੱਟ ਤੇ ਬਾਣੀਏ ਦੀ ਬਹਿਸ ਕਰਾ ਲਓ। ਉਹ ਆਪਣਾ ਮਜਮਾ ਬਾਹਰ ਲਾ ਕੇ ਬੈਠਾ ਸੀ। ਜੀ। ਸੋ ਪਰ ਸਵਾਲ ਇਹ ਆ ਕਿ ਤੁਸੀਂ ਪੰਜਾਬ ਦੇ ਮਸਲਿਆਂ ਤੇ ਗੱਲ ਕਰਨਾ ਚਾਹੁੰਦੇ ਸੀ ਤੇ ਫਿਰ ਲੋਕਾਂ ਨੂੰ ਖੁੱਲ੍ਹਾ ਆਉਣ ਦਿੰਦੇ, ਬੜੇ ਗਰਾਊਂਡ 'ਚ ਸਕਰੀਨਾਂ ਲਾ ਕੇ ਬਿਠਾ ਦਿੰਦੇ ਚਾਹੇ ਲੋਕਾਂ ਨੂੰ। ਜੀ ਬਿਲਕੁਲ। ਤੇ ਜੇ ਤੁਸੀਂ ਕਾਲ ਦਿੱਤੀ ਹੈ ਤਾਂ ਆਉਣ ਦਿੰਦੇ। ਬਾਹਰ ਮਤਲਬ ਉਹ ਬਲਵਿੰਦਰ ਸੇਖੋਂ ਵੀ ਆਪਣੇ ਕੁਝ ਬੰਦਿਆਂ ਨੂੰ ਲੈ ਕੇ ਰੋਸਾ ਕਰ ਰਿਹਾ ਸੀਗਾ, ਹੈ ਨਾ। ਉਧਰ ਦੀ ਮੰਨਾ ਹੋਰੀ ਵੀ, ਹੈ ਨਾ, ਉਹ ਵੀ ਆਪਣਾ ਮਜਵਾ ਲਾ ਗਿਆ ਅੱਧਾ ਪੌਣਾ ਘੰਟਾ, ਤੇ ਉਸ ਤੋਂ ਬਾਅਦ ਹਰੀਸ਼ ਰਾਏ ਟਾਂਡਾ ਵੀ ਆਇਆ ਵਾ ਸੀਗਾ। ਉਧਰ ਟੈਟ ਪਾਸ ਅਧਿਆਪਕ ਵੀ ਸੀ, ਉਧਰ ਕਿਸਾਨ ਆਏ, ਉਹਨਾਂ ਨੂੰ ਵੀ ਜਾਣ ਨਹੀਂ ਦਿੱਤਾ। ਕੁਝ ਨੂੰ ਬੱਸਾਂ ਭਰਾ ਕੇ ਤੋਰਤਾ, ਕੁਝ ਨੂੰ ਹੋਰ ਗੇਟਾਂ ਕਨੀ ਨਹੀਂ ਤੋਰਤਾ, ਕਈ ਵਿਚਾਰੇ ਯੂਨੀਵਰਸਿਟੀ ਆਲੇ ਦੁਆਲੇ ਘੁੰਮ ਕੇ ਹੀ ਮੁੜ ਗਏ, ਕਿਸੇ ਵੀ ਗੇਟ ਤੋਂ ਉਹਨਾਂ ਨੂੰ ਖੈਰ ਨਹੀਂ ਪਈ। ਸੋ ਕੱਲ ਚੰਗਾ ਬਾਰ ਪ੍ਰਦਰਸ਼ਨ ਸੀ, ਔਰ ਚਾਹੇ ਨੈਸ਼ਨਲ ਮੀਡੀਆ ਸਾਡਾ, ਚਾਹੇ ਸਾਡਾ ਪੰਜਾਬ ਦਾ ਮੀਡੀਆ, ਚਾਹੇ ਉਹ ਅਖਬਾਰੀ ਮੀਡੀਆ, ਚਾਹੇ ਉਹ TV ਮੀਡੀਆ, ਚਾਹੇ ਸੋਸ਼ਲ ਮੀਡੀਆ, ਚਾਹੇ ਉਹ ਸਰਕਾਰ ਤੋਂ ਇਸ਼ਤਿਹਾਰ ਲੈਣ ਵਾਲਾ ਮੀਡੀਆ, ਚਾਹੇ ਸਰਕਾਰ ਦੀ ਹਾਂ 'ਚ ਹਾਂ ਮਿਲਾਉਣ ਵਾਲਾ ਮੀਡੀਆ, ਚਾਹੇ ਸਰਕਾਰ ਨੂੰ ਸਵਾਲ ਕਰਨ ਵਾਲਾ ਮੀਡੀਆ, ਕੱਲ ਸਾਰਾ ਮੀਡੀਆ ਵੀ ਬਾਹਰ ਸੀ। ਠੀਕ ਹੈ। ਸੋ ਤੁਸੀਂ ਮੀਡੀਆ ਦੇ ਸਵਾਲ ਕਰਨ ਤੇ ਵੀ ਹੁਣ ਰੋਕ ਲਾ ਰਹੇ ਹੋ। ਤੁਸੀਂ ਲੋਕਾਂ ਨੂੰ ਜਵਾਬ ਦੇਣ ਲਈ ਵੀ ਹੁਣ ਤਿਆਰ ਨਹੀਂ, ਜਿਹੜੇ ਕਹਿੰਦੇ ਸੀ ਸਵਾਲ ਕਰਨੇ ਅਸੀਂ ਸਿਖਾਏ ਨੇ। ਤੇ ਮਹਾ ਡਿਬੇਟ ਅੰਦਰ ਤੇ ਜਨਤਾ ਬਾਹਰ, ਤੇ ਫਿਰ ਇਹ ਡਿਬੇਟ ਕਾਹਦੀ ਹੋਈ ਜਨਾਬ। ਸੋ ਇਸ ਲਈ ਕੱਲ ਉੱਥੇ ਬੜਾ ਗਹਿਮਾ ਗਹਿਮੀ ਸੀ, ਪੁਲਿਸ ਤਪੀ ਹੋਈ ਸੀ, ਵਿਚਾਰੇ ਔਖੇ ਬਹੁਤ ਸੀ ਮੁਲਾਜ਼ਮ। ਸਾਹ ਲਿਆ ਉਹਨਾਂ ਨੇ ਜਦੋਂ 2:30 ਵਜੇ ਹੈਲੀਕਾਪਟਰ ਉੱਡ ਗਿਆ। ਸੋ ਇਹ ਕੱਲ ਲੁਧਿਆਣਾ, ਪੂਰੀ ਤਰ੍ਹਾਂ ਲੁਧਿਆਣੇ ਦੇ ਲੋਕ ਬਹੁਤ ਔਖੇ ਸੀ, ਤੇ ਕਹਿੰਦੇ ਕਿ ਜੇ ਇੰਨਾ ਕੁਛ ਕੀਤਾ ਹੀ ਸੀ ਫਿਰ ਹੁਣ ਕੁਛ ਨਿਬੇੜ ਤਾਂ ਜਾਂਦੇ। ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿ ਗਏ ਅਜੇ ਸ਼ੁਰੂਆਤ ਹੈ, ਇਹੋ ਜਿਹੀਆਂ ਡਿਬੇਟਾਂ ਹੋਰ ਹੁੰਦੀਆਂ ਰਹਿਣਗੀਆਂ। ਸੋ ਜੇ ਇਹੋ ਜਿਹੀਆਂ ਡਿਬੇਟਾਂ ਹੋਣਗੀਆਂ ਫਿਰ ਹਿਸਾਬ ਲਾ ਲਓ ਇਹ ਚੋਣ ਪ੍ਰਚਾਰ ਦਾ ਤਰੀਕਾ ਪਾਰਟੀਆਂ ਨੇ ਨਵਾਂ ਤਰੀਕਾ ਲੱਭ ਲਿਆ ਕਿ ਏਦਾਂ ਕਰਕੇ ਆਪਣੀ ਪਾਰਟੀ ਦਾ ਸਰਕਾਰੀ ਪ੍ਰਚਾਰ ਕਰ ਲਓ। ਸ਼ਰਮਾ ਜੀ, ਆਪਾਂ 4 ਮਸਲੇ ਲਏ ਨੇ, ਪਹਿਲੇ ਤੇ ਚਾਰੇ ਇਸ ਡਿਬੇਟ ਦੇ, ਇਸ ਬਹਿਸ ਦੇ ਆਲੇ ਦੁਆਲੇ ਘੁੰਮਦੇ ਨੇ। ਚੰਗਾ ਹੁੰਦਾ ਮੁੱਖ ਮੰਤਰੀ ਸਾਹਿਬ ਆਪਦੇ ਜਿਹੜੇ ਤਾੜੀ ਮਾਰਨ ਵਾਸਤੇ ਸੱਦੇ ਸੀਗੇ ਉਹਨਾਂ 'ਚ 10-15 ਸਵਾਲ ਲੈ ਲੈਂਦੇ, ਦੁਨੀਆ ਸਾਹਮਣੇ ਇਹ ਤਾਂ ਹੋ ਜਾਂਦਾ ਕਿ ਬਈ ਸਵਾਲਾਂ ਜਵਾਬਾਂ ਦਾ ਸਿਲਸਿਲਾ ਹੋਇਆ, ਵਿਰੋਧੀ ਤਾਂ ਨਹੀਂ ਗੇ। ਕੁੱਲ ਮਿਲਾ ਕੇ ਇਹ ਲੱਗਦਾ ਸ਼ਰਮਾ ਜੀ, ਇੱਕ ਵਨ ਵੇ ਕਮਿਊਨੀਕੇਸ਼ਨ ਜਿਹੜਾ ਹੁੰਦਾ ਨਾ, ਕਿ ਇੱਕ ਪਾਸੇ ਬਸ ਇਕੱਲਾ ਮੋਦੀ ਸਾਹਿਬ ਵਾਂਗੂ ਡਿਲੀਵਰ ਕਰਨ ਵਾਲਾ, ਮਨ ਕੀ ਬਾਤ ਵਾਲਾ। ਬਿਲਕੁਲ। ਜਿਹੜੇ ਤੁਸੀਂ SYL ਦਾ ਮਸਲਾ ਛੋਇਆ ਨਾ ਸ਼ਰਮਾ ਜੀ, ਉਹ ਵਾਕਈ ਬਹੁਤ ਗੰਭੀਰ ਆ। 1 ਜਨਵਰੀ, ਮਾਫ ਕਰਨਾ, ਜਨਵਰੀ ਮਹੀਨੇ ਨੂੰ ਹੁਣ ਆ ਰਹੀ ਹੈ ਨਾ ਤਰੀਕ SYL ਦੀ ਸੁਪਰੀਮ ਕੋਰਟ ਦੇ ਵਿੱਚ।